ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੇ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 11 ਸਤੰਬਰ 2014 26 ਭਾਦੋ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਵਿਸ਼ਾ। ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਜਿਸ ਦਿਨ ਅਸੀਂ ਗੱਲ ਕਰ ਰਹੇ ਹਾਂ ਔਰ ਜਿਸ ਸ਼ਹਿਰ 'ਚ ਬੈਠ ਕੇ ਗੱਲ ਕਰ ਰਹੇ ਹਾਂ ਜੀ, ਠੀਕ 13 ਸਾਲ ਪਹਿਲਾਂ ਇਸ ਸ਼ਹਿਰ ਦੇ ਵਿੱਚ ਇੰਨੀ ਵੱਡੀ ਟ੍ਰੈਜਡੀ ਵਾਪਰੀ ਕਿ ਜਿਹਨੇ ਸਿਰਫ ਇਸ ਸ਼ਹਿਰ ਦੀ ਨਹੀਂ, ਅਮਰੀਕਾ ਦੀ ਨਹੀਂ, ਕੁੱਲ ਦੁਨੀਆ ਦੀ ਪੋਲਿਟਿਕਸ, ਦੁਨੀਆ ਦੀ ਆਰਥਿਕਤਾ, ਦੁਨੀਆ 'ਚ ਡਿਫੈਂਸ ਦਾ ਕਾਨਸੈਪਟ, ਹਿਊਮਨ ਰਾਈਟਸ ਦਾ ਕਾਨਸੈਪਟ, ਸਭ ਕੁਝ ਹੀ ਬਦਲ ਕੇ ਰੱਖ ਦਿੱਤਾ ਜੀ। ਕਦੇ ਅਸੀਂ ਹਿਸਟਰੀ ਲਿਖਣ ਦੇ ਲਈ ਜਾਂ ਆਪਣੇ ਬੀਤੇ ਨੂੰ ਡਿਸਕ੍ਰਾਈਬ ਕਰਨ ਦੇ ਲਈ BC ਔਰ AD ਦੋ ਸ਼ਬਦ ਵਰਤਦੇ ਹਾਂ, ਕਿਉਂਕਿ ਜਿਉਂ ਹੀ ਈਸਾਈਅਤ ਦਾ ਦੁਨੀਆ ਦੇ ਵਿੱਚ ਬੋਲਬਾਲਾ ਹੋਇਆ ਹੈ, ਜੀਸਸ ਦੇ ਜਨਮ ਦੇ ਨਾਲ ਹੀ ਇਤਿਹਾਸ ਉਸ ਤੋਂ ਪਹਿਲਾਂ ਦਾ ਤੇ ਉਸ ਤੋਂ ਬਾਅਦ ਦਾ ਇਹ ਡਿਸਕ੍ਰਾਈਬ ਹੁੰਦਾ। ਇਸ ਲਈ ਜਿਹੜੇ ਵਰੇ ਜੀਸਸ ਦੇ ਜਨਮ ਤੋਂ ਪਹਿਲਾਂ ਦੇ ਨੇ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਉਹ ਸਾਲ ਲਿਖ ਕੇ BC ਲਿਖਿਆ ਜਾਂਦਾ ਹੈ ਜੀ, ਬਿਫੋਰ ਕ੍ਰਾਈਸਟ। ਤੇ ਇਸੇ ਤਰ੍ਹਾਂ ਜਿਹੜੇ 2013 ਵਰੇ ਨੇ ਇਹਨਾਂ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਸਾਲ ਬੀਤੇ ਦੇ ਨੂੰ ਲਿਖਣਾ ਹੈ ਤੇ ਉਹਦੇ 'ਚ AD ਲਿਖਿਆ ਜਾਂਦਾ ਹੈ, ਲੈਟਿਨ ਦਾ ਸ਼ਬਦ ਐਨੋ ਡਾਨੀ, ਜਿਹਦਾ ਮਤਲਬ ਹੈ ਇਨ ਦਾ ਈਅਰ ਆਫ ਆਵਰ ਲਾਰਡ, ਜੀ, ਕਿ ਸਾਡੇ ਰੱਬ ਯਾਨੀ ਜੀਸਸ ਦੇ ਦਾ ਸਾਲ। ਲੇਕਿਨ 9/11 ਜੋ 13 ਸਾਲ ਪਹਿਲਾਂ ਵਾਪਰਿਆ, ਇਹ ਇੱਕ ਐਸਾ ਦਿਨ ਹੈ ਕਿ ਜੇ ਫਿਊਚਰ ਦੇ ਹਿਸਟੋਰੀਅਨ ਇਸ ਸਾਰੇ ਪੀਰੀਅਡ ਨੂੰ ਲਿਖਣਗੇ ਤੇ ਉਹ ਜ਼ਰੂਰ ਕਹਿਣਗੇ ਕਿ ਵਰਲਡ ਬਿਫੋਰ 9/11, ਜੀ, 9/11 ਤੋਂ ਪਹਿਲਾਂ ਸੰਸਾਰ ਕਿਹੋ ਜਿਹਾ ਸੀ, ਐਂਡ ਵਰਲਡ ਆਫਟਰ 9/11। ਜੀ, ਹੁਣ ਘਟਨਾ ਦੇ ਵੇਰਵੇ ਬਹੁਤ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਇਸ ਦਿਨ ਕੱਲਾ ਵਰਲਡ ਟ੍ਰੇਡ ਸੈਂਟਰ ਦੇ ਦੋ ਵੱਡੇ ਟਾਵਰ ਹੀ ਨਹੀਂ, ਈਵਨ ਪੈਂਟਾਗਨ, ਕਿਉਂਕਿ ਜਿਹੜਾ ਵਰਲਡ ਟ੍ਰੇਡ ਸੈਂਟਰ ਜਦੋਂ ਹੋਂਦ ਦੇ ਵਿੱਚ ਆਇਆ, ਉੱਚੇ ਟਾਵਰ, ਇਹ ਅਮਰੀਕਾ ਦੀ ਕਮਰਸ਼ੀਅਲ ਦੁਨੀਆ ਦੇ ਵਿੱਚ ਜਾਂ ਫਾਈਨੈਂਸ ਦੀ ਦੁਨੀਆ ਦੇ ਵਿੱਚ ਹਾਈਟ ਦੇ ਵੀ ਸਿੰਬਲ ਸੀ ਜੀ, ਕਿ ਅਸਮਾਨ ਨੂੰ ਛੂੰਹਦੀਆਂ ਉਹ ਉੱਚੀਆਂ ਇਮਾਰਤਾਂ ਇਹ ਮੈਸੇਜ ਸੀ ਕਿ ਅਮਰੀਕਾ ਜਿਹੜਾ ਹੈ ਉਹ ਦੁਨੀਆ ਦੀ ਫਾਈਨੈਂਸ਼ੀਅਲ ਕੈਪੀਟਲ ਹੈ ਔਰ ਉਸ ਫਾਈਨੈਂਸ਼ੀਅਲ ਕੈਪੀਟਲ ਦੀ ਅੱਗੋਂ ਕੈਪੀਟਲ ਨਿਊਯਾਰਕ ਹੈ ਔਰ ਉਹਦੇ 'ਚ ਵਰਲਡ ਟ੍ਰੇਡ ਸੈਂਟਰ ਉਸ ਅਹਿਮੀਅਤ ਨੂੰ ਰੱਖਦਾ। ਜਿਹੜਾ ਦੂਸਰਾ ਸ਼ਹਿਰ ਔਰ ਬਿਲਡਿੰਗ ਹਾਦਸੇ ਦਾ ਜਾਂ ਇਸ ਟ੍ਰੈਜਡੀ ਦਾ ਸ਼ਿਕਾਰ ਹੋਈ ਉਹ ਪੈਂਟਾਗਨ, ਭਾਵੇਂ ਕਿ ਇਹਨੂੰ ਪੈਂਟਾਗਨ DC 'ਚ ਕਿਹਾ ਜਾਂਦਾ ਹੈ, ਹਾਲਾਂਕਿ ਟੈਕਨੀਕਲੀ ਪੈਂਟਾਗਨ ਵਰਜੀਨੀਆ ਸਟੇਟ 'ਚ ਹੈ। ਜੀ, ਪੈਂਟਾਗਨ ਨੂੰ ਟਾਰਗੇਟ ਕੀਤਾ ਕਿਉਂਕਿ ਪੈਂਟਾਗਨ ਅਮਰੀਕਾ ਦਾ ਮਿਲਟਰੀ ਹੈੱਡਕੁਆਰਟਰ ਹੈ। ਦੁਨੀਆ ਭਰ ਦੇ ਵਿੱਚ ਜਿੰਨੇ ਵੀ ਡਿਸੀਜਨ ਮੇਕਿੰਗ ਨੇ ਅਮਰੀਕਾ ਦੇ ਹਵਾਲੇ ਨਾਲ ਮਿਲਟਰੀ ਦੇ ਉੱਥੇ ਲੈ ਜਾਂਦੇ ਨੇ। ਧਰਤੀ ਦੇ ਵਿੱਚ ਬਹੁਤ ਸਾਰੀਆਂ ਉਹਦੀਆਂ ਮੰਜ਼ਿਲਾਂ ਬਣੀਆਂ ਹੋਈਆਂ ਨੇ ਔਰ ਉਹਨਾਂ ਦੇ ਵਿੱਚ ਜੇ ਅੱਜ ਦੁਨੀਆ 'ਚ ਕਦੇ ਵੀ ਜੇ ਨਿਊਕਲੀਅਰ ਵਾਰਫੇਅਰ ਸ਼ੁਰੂ ਹੁੰਦੀ ਹੈ ਤੇ ਜਿਹੜਾ ਉਸ ਸਾਰੇ ਦਾ ਵੀ ਕਮਾਂਡ ਸੈਂਟਰ ਹੈ ਜਾਂ ਉਸ ਨੂੰ ਡਾਇਰੈਕਟ ਕਰਨ ਵਾਲੀ ਲਾਈਨ ਹੈ ਉਹ ਵੀ ਪੈਂਟਾਗਨ ਦੇ ਵਿੱਚ ਹੈ। ਸੋ ਪੈਂਟਾਗਨ ਵੀ ਇੱਕ ਜਿਹੜਾ ਟਾਰਗੇਟ ਬਣਿਆ। ਔਰ ਤੀਸਰਾ, ਕਿਉਂਕਿ ਇਸ ਹਾਦਸੇ ਦੇ ਵਿੱਚ ਜਿਸ ਨੂੰ ਦਹਿਸ਼ਤਗਰਦੀ ਜਿਹੜਾ ਇੱਕ ਵਰਸਟ ਕਿਸਮ ਦਾ ਹਮਲਾ ਸੀ ਅਮਰੀਕਾ ਦੀ ਮੇਨਲੈਂਡ ਦੇ ਉੱਤੇ, 4 ਜਹਾਜ਼ ਜਿਹੜੇ ਨੇ ਉਹ ਹਾਈਜੈਕ ਹੋਏ। ਜੀ, ਉਹਨਾਂ 4 ਨੂੰ ਹਾਈਜੈਕ ਕਰਨ ਵਾਲਿਆਂ 'ਚ, ਕਿਉਂਕਿ ਬੇਸ਼ੱਕ ਇਸ ਹਾਦਸੇ ਤੋਂ ਬਾਅਦ ਇਸ 'ਤੇ ਫਿਲਮਾਂ ਵੀ ਬਣੀਆਂ ਨੇ, ਸਵਾਲੀਆ ਨਿਸ਼ਾਨ ਵੀ ਹੈ ਕਿ ਉਸਾਮਾ ਬਿਨ ਲੈਡਨ ਨੇ ਕੀਤਾ, ਅਲ-ਕਾਇਦਾ ਨੇ ਕੀਤਾ ਜਾਂ ਕਿਸੇ ਨੇ ਕੀਤਾ, ਕੋਈ ਇਜ਼ਰਾਈਲ ਦੇ ਖਾਤੇ 'ਚ ਪਾਉਂਦਾ ਹੈ, ਕੋਈ ਅਮਰੀਕਾ ਦੀਆਂ ਆਪਣੀਆਂ ਏਜੰਸੀਆਂ ਨੂੰ ਦੋਸ਼ੀ ਠਹਿਰਾਉਂਦਾ ਹੈ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਅਮਰੀਕਾ ਦੀ ਹਿਸਟਰੀ ਦੇ ਵਿੱਚ ਪਹਿਲਾ ਹਮਲਾ ਹੈ ਜਿਹੜਾ ਅਮਰੀਕਾ ਮੇਨਲੈਂਡ ਦੇ ਉੱਤੇ ਹੋਇਆ, ਮੁੱਖ ਦੇਸ਼ ਦੇ ਵਿੱਚ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਅਸੀਂ ਪਰਲ ਹਾਰਬਰ ਦੇ ਉੱਤੇ ਹੋਇਆ ਜਾਪਾਨੀ ਹਮਲਾ ਦੇਖਦੇ, ਪਰਲ ਹਾਰਬਰ ਇੱਕ ਜਿਹੜਾ ਹਮਲਾ ਸੀ ਉਹਨੇ ਇਨਫੈਕਟ ਅਮਰੀਕਾ ਨੂੰ ਸੈਕੰਡ ਵਰਲਡ ਵਾਰ ਦੇ ਵਿੱਚ ਜੁਆਇਨ ਕਰਵਾਇਆ। ਪਹਿਲੇ 2-2.5 ਸਾਲ ਜੀ, ਅਮਰੀਕਾ ਨਿਊਟਰਲ ਸੀ, ਕਿਉਂਕਿ ਨਾ ਉਹ ਜਰਮਨ, ਇਟਲੀ ਉਹਨਾਂ ਦੇ ਨਾਲ ਸੀ, ਨਾ ਹੀ ਉਹ ਇੰਗਲੈਂਡ, ਫਰਾਂਸ ਇਹਨਾਂ ਦੇ ਅਲਾਇੰਸ ਦੇ ਨਾਲ ਸੀ। ਪਰ ਜਿਵੇਂ ਜਾਪਾਨੀਆਂ ਨੇ ਪਰਲ ਹਾਰਬਰ ਦੇ ਵਿੱਚ ਜਹਾਜ਼ ਡੋਬੇ, ਨੁਕਸਾਨ ਕੀਤਾ। ਪਰਲ ਹਾਰਬਰ ਸਭ ਤੋਂ ਕਲੋਜ਼ਰ ਹੈ ਜਿਹੜਾ ਅਮਰੀਕਨ ਧਰਤੀ ਦੇ ਉੱਤੇ ਹਮਲਾ ਹੋਇਆ।
ਔਰ ਉਸ ਤੋਂ ਬਾਅਦ ਅਮਰੀਕਾ ਨੇ ਸੈਕੰਡ ਵਰਲਡ ਵਾਰ ਦੇ ਵਿੱਚ ਬ੍ਰਿਟਿਸ਼ ਸਾਈਡ ਦੇ ਉੱਤੇ ਜੁਆਇਨ ਕਰਨ ਦਾ ਫੈਸਲਾ ਕੀਤਾ ਸੀ। ਔਰ ਅਸੀਂ ਵਾਕਿਫ ਹਾਂ ਕਿ ਫਿਰ ਇਹ ਸਾਰੇ ਦਾ ਨਤੀਜਾ ਅਲਟੀਮੇਟਲੀ ਜਾਪਾਨ ਨੂੰ ਨਾ ਸਿਰਫ ਜਾਪਾਨ ਜਰਮਨੀ ਦੀ ਹਾਰ ਦੇ ਰੂਪ 'ਚ ਨਿਕਲਿਆ, ਪਰ ਜਾਪਾਨ ਦੇ ਦੋ ਵੱਡੇ ਸ਼ਹਿਰ ਹੀਰੋਸ਼ੀਮਾ ਤੇ ਨਾਗਾਸਾਕੀ ਵੀ ਅਮਰੀਕਨ ਐਟਮ ਬੰਬਾਂ ਦਾ ਜਿਹੜਾ ਹੈ ਉਹ ਸ਼ਿਕਾਰ ਬਣੇ। ਸੋ ਉਸ ਤੋਂ ਬਾਅਦ ਜਾਂ ਨਾ ਉਸ ਤੋਂ ਪਹਿਲਾਂ ਪਰਲ ਹਾਰਬਰ ਤੱਕ ਵੀ ਕੋਈ ਨਹੀਂ ਸੀ ਪਹੁੰਚਿਆ। ਪਰਲ ਹਾਰਬਰ ਸਭ ਤੋਂ ਨੇੜੇ ਸੀ। ਔਰ ਹੁਣ ਜਿਹੜਾ ਇਹ 9/11 ਜਿਹੜਾ ਸਪਟੈਂਬਰ ਦੇ ਮਹੀਨੇ 'ਚ 11 ਤਰੀਕ ਨੂੰ 2001 ਸਾਲ ਦੇ ਵਿੱਚ 4 ਜਹਾਜ਼ 19 ਅਗਵਾਕਾਰਾਂ ਨੇ ਹਾਈਜੈਕਰਸ ਨੇ ਜਿਹੜੇ ਨੇ ਹਾਈਜੈਕ ਕੀਤੇ ਜੀ। ਤੇ ਜੇ ਤਿੰਨਾਂ ਦੇ ਵਿੱਚ 5-5 ਹਾਈਜੈਕਰ ਸੀ ਸੋ ਜ਼ਾਹਰ ਹੈ ਚੌਥੇ ਦੇ ਵਿੱਚ 4 ਹੋਣਗੇ। ਸੋ ਇਹ ਜਿਹੜੇ ਵਰਲਡ ਟ੍ਰੇਡ ਸੈਂਟਰ ਦੇ 2 ਵੱਡੇ ਟਾਵਰ ਸੀ, ਇਹਨਾਂ ਦੇ ਵਿੱਚ 2 ਜਹਾਜ਼ ਵੱਜੇ ਥੋੜੇ ਟਾਈਮ ਦੀ ਵਿੱਥ ਤੇ, ਸ਼ਾਇਦ 20 ਜਾਂ 25 ਮਿੰਟ ਦੀ ਵਿੱਥ ਤੇ ਜੀ। ਇੱਕ ਜਹਾਜ਼ ਜਿਹੜਾ ਉਹ ਪੈਂਟਾਗਨ ਦੇ ਵਿੱਚ ਵੱਜਾ। ਔਰ ਚੌਥਾ ਜਿਸ ਬਾਰੇ ਕਿਹਾ ਜਾਂਦਾ ਹੈ ਵੀ ਉਹਨਾਂ ਦਾ ਟਾਰਗੇਟ ਜਾਂ ਕੈਪੀਟਲ ਹਿੱਲ ਸੀ ਜਾਂ ਵਾਈਟ ਹਾਊਸ ਸੀ, ਜਿਹੜਾ ਕਿ ਅਮਰੀਕਨ ਡੈਮੋਕ੍ਰੇਸੀ ਦਾ ਬੀਕੌਨ ਹੈ ਜੀ। ਲੇਕਿਨ ਇਸ ਬਾਰੇ ਮੁਖਤਲਫ ਰਾਵਾਂ ਨੇ ਕਿ ਵੀ ਕੀ ਹੋਇਆ ਉਸ ਜਹਾਜ਼ ਨੂੰ। ਇੱਕ ਇਹ ਹੈ ਕਿ ਅੰਦਰ ਮੁਸਾਫਰਾਂ ਨੇ ਜਾਂ ਦੂਜੇ ਹਾਈਜੈਕਰਾਂ ਨਾਲ ਹੱਥੋਂ ਪਾਈ ਕੀਤੀ ਜਾਂ ਉਸ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਪਰ ਇੱਕ ਜਿਹੜੀ ਥਿਊਰੀ ਜਿਹਨੂੰ ਮੈਂ ਜ਼ਿਆਦਾ ਕ੍ਰੈਡੀਬਲ ਸਮਝਦਾ ਕਿਉਂਕਿ ਉਹਨੂੰ ਕਦੇ ਅਮਰੀਕਨ ਗਵਰਨਮੈਂਟ ਨੇ ਤਾਂ ਨਹੀਂ ਮੰਨਿਆ ਹੈ ਜੀ, ਉਹ ਇਹ ਹੈ ਕਿ ਵੀ ਉਸ ਜਹਾਜ਼ ਨੂੰ ਅਮਰੀਕਨ ਮਿਸਲ ਨਹੀਂ ਜਿਹੜਾ ਉਹ ਤਬਾਹ ਕੀਤਾ, ਕਿਉਂਕਿ ਜ਼ਾਹਰ ਹੈ ਵੀ ਉਹ ਜਿਹੜਾ ਜਹਾਜ਼ ਉਹ ਵਾਸ਼ਿੰਗਟਨ ਵੱਲ ਜੇ ਵਾਈਟ ਹਾਊਸ ਜਾਂ ਕੈਪੀਟਲ ਹਿੱਲ 'ਚ ਵੱਜਦਾ ਤੇ ਬਹੁਤ ਨੁਕਸਾਨ ਹੁੰਦਾ। ਸੋ ਉਸ ਤੋਂ ਪਹਿਲਾਂ ਕਿਉਂਕਿ ਉਦੋਂ ਤੱਕ ਇਹਨਾਂ ਦੋਨੋਂ ਹੀ ਜਿਹੜੇ ਵਰਲਡ ਟ੍ਰੇਡ ਸੈਂਟਰ ਦੇ 2 ਟਾਵਰਸ ਦੀ ਤਬਾਹੀ ਔਰ ਪੈਂਟਾਗਨ ਵਾਲਾ ਸਾਹਮਣੇ ਆ ਗਿਆ ਸੀ। ਸੋ ਜ਼ਾਹਰ ਹੈ ਵੀ ਉਹਨਾਂ ਨੂੰ ਇਹ ਪਤਾ ਸੀ ਕਿ ਵੀ ਚੌਥਾ ਹਾਈਜੈਕ ਉਹ ਕਿੱਥੇ ਵੱਜੇਗਾ। ਉਸ ਤੋਂ ਪਹਿਲਾਂ ਹੀ ਉਹਨਾਂ ਨੇ DC ਤੇ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਮਿਸਲ ਦੇ ਨਾਲ ਤਬਾਹ ਕੀਤਾ ਜੀ। ਸੋ ਇਸ ਹਾਦਸੇ ਦੇ ਵਿੱਚ 3000 ਦੇ ਕਰੀਬ ਜਿਹੜੇ ਵਿਅਕਤੀ ਨੇ ਉਹ ਮਾਰੇ ਗਏ। ਕਲੋਜ਼ ਟੂ 3000 ਫਿਗਰ 2-4 ਘੱਟ ਹੋਏਗੀ, ਪਰ 3000 ਰਫਲੀ ਉਹਦਾ ਨੰਬਰ ਹੈ। ਔਰ ਉਹਨਾਂ ਦੇ ਵਿੱਚ ਦੁਨੀਆ ਦੇ ਲਗਭਗ ਸਾਰੇ ਹੀ ਦੇਸ਼ਾਂ ਦੇ ਲੋਕ ਕਿਉਂਕਿ ਵਰਲਡ ਟ੍ਰੇਡ ਸੈਂਟਰ 'ਚ ਕੰਮਕਾਰ ਲਈ ਵੀ, ਔਰ ਉਹਦੇ ਵਿੱਚ ਸਿੱਖ ਕੈਜੂਅਲਟੀਜ਼ ਵੀ ਨੇ। ਇੱਕ ਸਿੱਖ ਬੀਬੀ ਲੌਂਗ ਆਈਲੈਂਡ ਦੀ ਉਹ ਮਾਰੀ ਗਈ ਸੀ, ਇੱਕ ਅੱਧਾ ਹੋਰ ਸੀ। ਸੋ ਕੁੱਲ ਮਿਲਾ ਕੇ ਇਹ ਇੱਕ ਦਿਲ ਦਹਿਲਾ ਦੇਣ ਵਾਲਾ ਜਿਹੜਾ ਹਾਦਸਾ ਤਾਂ ਹੈ ਹੀ ਸੀ। ਇੱਕ ਇੰਡੀਵਿਜੂਅਲ ਲੈਵਲ ਤੋਂ ਜਦੋਂ ਤੁਸੀਂ ਹਿਊਮਨ ਸਫਰਿੰਗ ਦੇਖਦੇ ਹੋ, ਇਨਸਾਨੀ ਪੀੜ ਦੇਖਦੇ ਹੋ ਕਿ 3000 ਵਿਅਕਤੀ ਜਿਹੜੇ ਕਿ ਆਪਣੇ ਘਰਾਂ 'ਚੋਂ ਨਿਕਲੇ, ਦਫ਼ਤਰਾਂ 'ਚ ਆਏ ਔਰ ਘਰ ਉਹ ਨਹੀਂ ਪਹੁੰਚ ਸਕੇ। ਪਰ ਇਸ ਸਾਰੇ ਨੇ ਬਹੁਤ ਕੁਝ ਬਦਲ ਦਿੱਤਾ। ਇੱਕ ਪਾਸੇ ਜਿੱਥੇ ਅਸੀਂ ਅੱਜ ਦੇ ਇਸ ਦਿਨ ਉਹਨਾਂ ਵਿਛੜੀਆਂ ਰੂਹਾਂ ਨੂੰ ਜਿਹੜੇ ਸਾਡਾ ਹਿੱਸਾ ਸੀ, ਹਿਊਮਨ ਰੇਸ ਦਾ ਹਿੱਸਾ ਸੀ, ਕੋਈ ਵੀ ਉਹਨਾਂ ਦੀ ਨਸਲ, ਰੰਗ, ਦੇਸ਼, ਧਰਮ ਕੁਛ ਵੀ ਸੀ, ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਉਹ ਬੇਕਸੂਰੇ ਸਨ ਜੀ। ਜੇ ਕੋਈ ਕਿਸੇ ਲਈ ਕੰਮ ਕਰਦਾ ਹੈ, ਕੋਈ ਪੈਂਟਾਗਨ 'ਚ ਵੀ ਕਰਦਾ ਜਾਂ ਉਹ ਕਿਸੇ ਸਾਜ਼ਿਸ਼ ਦਾ ਹਿੱਸਾ ਨਹੀਂ ਸੀ, ਉਹ ਨੌਕਰੀ ਹੈ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਸਮਝਦੇ ਹਾਂ ਵੀ ਇਹ ਜਿਹੜੇ 3000 ਬੇਗੁਨਾਹ ਲੋਕ ਮਾਰੇ ਗਏ, ਉਹਨਾਂ ਦੇ ਲਈ ਉਹਨਾਂ ਦੇ ਪਰਿਵਾਰਜਨਾਂ ਦੇ ਨਾਲ, ਉਹਨਾਂ ਦੇ ਹਿਤੈਸ਼ੀ ਦੋਸਤਾਂ ਮਿੱਤਰਾਂ ਦੇ ਨਾਲ ਅਸੀਂ ਅੱਜ ਵੀ 13 ਵਰ੍ਹੇ ਬੀਤਣ ਬਾਅਦ ਹਮਦਰਦੀ ਦਾ ਇਜ਼ਹਾਰ ਕਰਦੇ ਜੀ। ਦੂਸਰਾ ਪਾਰਟ, ਜਦੋਂ ਵੀ ਕਿਸੇ ਇੰਡੀਵਿਜੂਅਲ ਦੀ ਜ਼ਿੰਦਗੀ 'ਚ ਕੋਈ ਹਾਦਸਾ ਵਾਪਰਦਾ ਹੈ, ਪਰਿਵਾਰ ਕਿਸੇ ਕ੍ਰਾਈਸਿਸ ਦਾ ਸ਼ਿਕਾਰ ਹੁੰਦਾ ਹੈ ਜਾਂ ਕੌਮਾਂ ਜਾਂ ਨੇਸ਼ਨ ਸ਼ਿਕਾਰ ਹੁੰਦੇ ਨੇ, ਉਹ ਇੱਕ ਪਾਸੇ ਟ੍ਰੈਜਿਕ ਆਵਰ ਹੁੰਦਾ ਹੈ, ਉਹ ਟ੍ਰੈਜਡੀ ਹੁੰਦੀ ਹੈ। ਪਰ ਦੂਸਰੇ ਪਾਸੇ ਉਹ ਕੌਮ ਜਾਂ ਉਹ ਲੋਕ ਉਹਨੂੰ ਰਿਸਪੌਂਡ ਕਿਵੇਂ ਕਰਦੇ ਨੇ, ਇਹ ਉਹਨਾਂ ਲੋਕਾਂ ਦਾ ਫਿਰ ਕਰੈਕਟਰ ਵੀ ਬਿਆਨ ਕਰਦਾ। ਸੋ ਮੈਂ ਇਹ ਸਮਝਦਾ ਵੀ ਜਿੱਥੇ ਇੱਕ ਪਾਸੇ ਇਹ ਇੱਕ ਬੜਾ ਟ੍ਰੈਜਿਕ ਆਵਰ ਸੀ ਨੇਸ਼ਨ ਦੇ ਲਈ, ਇਹ ਬੈਸਟ ਆਵਰ ਵੀ ਸੀ ਅਮਰੀਕਾ ਦਾ ਜੀ। ਔਰ ਜੇ ਸਭ ਤੋਂ ਪਹਿਲੇ ਮੈਂ ਜੇ ਟ੍ਰਿਬਿਊਟ ਦੇਣੀ ਚਾਹਾਂਗਾ ਤੇ ਉਹ ਫਾਇਰ ਫਾਈਟਰਸ ਜੀ। ਔਰ ਉਹ ਦੂਸਰੇ ਕਿ ਇੱਕ ਪਾਸੇ ਲੋਕ ਬਿਲਡਿੰਗਾਂ ਡਿੱਗ ਰਹੀਆਂ ਨੇ, ਅੰਦਰ ਸਫੋਕੇਟ ਹੈ, ਸਾਹ ਘੁੱਟੇ ਹੋਏ ਨੇ, ਲੋਕ ਬਾਹਰ ਨੂੰ ਭੱਜ ਰਹੇ ਨੇ, ਔਰ ਇਹ ਜਿਹੜੇ ਬਹਾਦਰ ਯੋਧੇ ਨੇ ਇਹ ਅੰਦਰ ਨੂੰ ਦੌੜ ਰਹੇ ਨੇ ਤਾਂ ਕਿ ਉਹਨਾਂ ਨੂੰ ਸੇਵ ਕਰ ਸਕਣ ਜੀ। 170 ਦੇ ਕਰੀਬ, ਸ਼ਾਇਦ ਮੇਰੀ ਫਿਗਰ ਐਗਜ਼ੈਕਟ ਨਾ ਹੋਏ ਕਿਉਂਕਿ ਮੈਂ ਫਿਗਰਸ ਨੋਟ ਨਹੀਂ ਕੀਤੀਆਂ, ਉਹ ਇਸ ਸਾਰੇ ਦੇ ਵਿੱਚ ਮਾਰੇ ਜਾਂਦੇ ਨੇ। ਫਿਰ ਅਸੀਂ ਸਮਝਦੇ ਹਾਂ ਵੀ ਉਹ ਇਕੱਲੇ ਸਿਰਫ ਮਰਨ ਵਾਲੇ ਹੀ ਨਹੀਂ, ਜਿੰਨੇ ਵੀ ਉਸ ਰੈਸਕਿਊ ਆਪਰੇਸ਼ਨ ਦੇ ਵਿੱਚ
फायर फाइटर्स और दूसरे शमूलीयत हुई। बहुत सारे बाद दे विच लंबी बीमारी, क्योंकि सफोकेशन दे नाल अंदर कार्बन मोनोऑक्साइड है, ऑक्सीजन नहीं है, लंग्स ਦੀਆਂ लॉन्ग टर्म बीमारियां ਦਾ शिकार ਹੋਏ। सो ਅਸੀਂ ਉਹਨਾਂ ਬਹਾਦਰ ਯੋਧਿਆਂ ਨੂੰ ਜਿਨ੍ਹਾਂ ਨੇ ਆਪਣਾ, ਮੈਂ ਇਹ ਕਹਾਂ ਕਿ ਵੀ ਆਪਣਾ ਆਪਾ ਖਤਰੇ 'ਚ ਪਾ ਕੇ ਆਪਣੀ ਜਾਨ ਤੇ ਖੇਡ ਕੇ ਜੀ ਦੂਸਰਿਆਂ ਨੂੰ ਜ਼ਿੰਦਗੀ ਦਿੱਤੀ। ਇੱਕ ਪੈਨਿਕ ਸੀ, ਇੱਕ ਸਟੈਂਪੀਡ ਹੋ ਸਕਦਾ ਸੀ, ਲੇਕਿਨ ਉਹਨਾਂ ਨੇ ਸਬਰ ਕਾਇਮ ਰੱਖਿਆ। ਔਰ ਇਸ ਦੇ ਨਾਲ ਮੈਂ ਸਮਝਦਾ ਵੀ, ਔਰ ਕੁੱਲ ਮਿਲਾ ਕੇ ਅਮਰੀਕਾ ਨੇ ਵੀ ਬੇਸ਼ੱਕ ਸਾਰੇ ਜਹਾਜ਼ ਇੱਕਦਮ ਗਰਾਊਂਡ ਕਰ ਦਿੱਤੇ ਗਏ, ਨੇਸ਼ਨ ਦੇ ਵਿੱਚ ਇੱਕ ਸੋਗ ਦੀ ਲਹਿਰ ਸੀ, ਜੀ ਪਰ ਇਮੇਜਿਨ ਕਰੋ ਸਾਡੇ ਮੁਲਕ ਜਾਂ ਹੋਰ ਇਸ ਕਿਸਮ ਦੇ ਹਾਦਸੇ ਹੋਣ, ਕੀ ਰਿਐਕਸ਼ਨ ਹੁੰਦਾ ਸਾਡੇ ਦੂਸਰਿਆਂ ਪ੍ਰਤੀ। ਜੀ ਕਿੰਨੀ ਫਿਰਕੂ ਹਿੰਸਾ ਹੋਈ ਹੁੰਦੀ, ਵਾਇਲੈਂਸ ਹੋਈ ਹੁੰਦੀ ਅਰਬਾਂ ਦੇ ਉੱਤੇ, ਮੁਸਲਮਾਨਾਂ ਦੇ ਉੱਤੇ। ਬੇਸ਼ੱਕ ਹੇਟ ਕ੍ਰਾਈਮ ਉਸ ਤੋਂ ਬਾਅਦ ਹੋਏ ਨੇ ਥੋੜ੍ਹੇ ਬਹੁਤ ਇਕੱਲੇ ਕਾਰੇ, ਲੇਕਿਨ ਸਿਸਟਮ ਨੇ ਔਰ ਸ਼ਾਮ ਤੱਕ ਨਿਊਯਾਰਕ ਦੇ ਮੇਅਰ ਨੇ, ਦੂਜਿਆਂ ਨੇ ਯਕੀਨੀ ਬਣਾਇਆ ਸੀ ਕਿ ਸਾਰੀਆਂ ਮਸੀਤਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਏ, ਕਿਸੇ ਦਾ ਕੋਈ ਨੁਕਸਾਨ ਨਾ ਹੋਏ। ਔਰ ਬਾਰ-ਬਾਰ ਅਪੀਲ ਦੇਸ਼ ਵਾਸੀਆਂ ਨੂੰ ਵੀ ਕੀਤੀ ਗਈ ਕਿ ਭਾਈ ਇਹ ਇੰਡੀਵਿਜੂਅਲ ਦਹਿਸ਼ਤਗਰਦਾਂ ਦਾ ਕੰਮ ਹੈ, ਨਥਿੰਗ ਸ਼ੁੱਡ ਹੈਪਨ ਟੂ ਐਨ ਆਰਡੀਨਰੀ ਸਿਟੀਜ਼ਨ, ਜਸਟ ਕਿਸੇ ਬਾਇਸ ਦੇ ਥੱਲੇ। ਜੀ ਸੋ ਇਹ ਬਹੁਤ ਵੱਡੀ ਗੱਲ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਟ੍ਰੈਜਿਕ ਆਵਰ 'ਚ ਵੀ ਜਿਵੇਂ ਅਮਰੀਕਨਾਂ ਨੇ ਨੇਸ਼ਨ ਵਾਈਡ ਇਸ ਨੂੰ ਹੈਂਡਲ ਕੀਤਾ ਸਿਚੁਏਸ਼ਨ, ਔਰ ਨਿਊਯਾਰਕਰਸ, ਭਾਵੇਂ ਅਜੇ ਤੱਕ ਮੈਨੂੰ ਨਿਊਯਾਰਕ ਉਨਾ ਪਸੰਦ ਨਹੀਂ ਹੈ ਅਜੇ, ਜਿਵੇਂ ਜਿਹਨੂੰ ਕਹਿੰਦੇ ਨੇ ਕਿ ਵੀ ਮਿੱਟੀ ਜਿਹੜੀ ਹੈ ਉਹ ਭੋਏ ਪੈਰੀ ਨਹੀਂ ਲੱਗੀ ਜੀ, ਲੇਕਿਨ ਜੇ ਨਿਊਯਾਰਕਰਸ ਦੀ ਰਿਜ਼ੀਲੀਐਂਟ ਸਪਿਰਿਟ ਦੇਖੋ ਕਿ ਅੱਜ 13 ਸਾਲ ਬਾਅਦ ਉੱਥੇ ਫਿਰ ਹੋਇਆ ਉਹਨਾਂ ਦਾ ਗਰਾਊਂਡ ਜ਼ੀਰੋ ਦੇ ਉੱਤੇ ਯਾਦਗਾਰ ਬਣਾਉਣ ਦੀ ਗੱਲ, ਲੋਕ ਅੱਜ ਵੀ ਕੋਈ ਆਉਂਦਾ ਹੈ ਉਹਨੂੰ ਵਿਜ਼ਿਟ ਕਰਦਾ ਹੈ। ਜੀ ਫਿਰ ਇਹ ਹੋਇਆ ਕਿ ਵੀ ਜਿਨ੍ਹਾਂ ਨੇ ਸਾਡੇ ਇਕਨੋਮਿਕਲ ਮਾਈਟ ਨੂੰ ਅਟੈਕ ਕੀਤਾ, ਮਿਲਟਰੀ ਮਾਈਟ ਨੂੰ ਕੀਤਾ, ਜਾਂ ਸਿਸਟਮ ਆਫ ਡੈਮੋਕ੍ਰੇਸੀ ਕੈਪੀਟਲ ਹਿਲ ਜਾਂ ਵਾਈਟ ਹਾਊਸ ਨੂੰ ਕਰਨਾ ਸੀ, ਉਹਨਾਂ ਨੂੰ ਜਿਹੜਾ ਜਵਾਬ ਹੈ, ਢੁਕਵਾਂ ਜਵਾਬ ਇਹੀ ਹੋਏਗਾ ਕਿ ਅਸੀਂ ਇਸ ਤੋਂ ਵਧੀਆ ਚੀਜ਼ ਜਿਹੜੀ ਹੈ ਉਸ ਦੇ ਨਾਲ ਸਾਹਮਣੇ ਆਈਏ, ਡਿਵੈਲਪ ਕਰੀਏ। ਔਰ ਅੱਜ ਕਿੰਨੇ ਡਿਜ਼ਾਈਨ 2-3 ਸਾਲ ਹੋਇਆ, ਕੀ ਡਿਜ਼ਾਈਨ ਬਣੇਗਾ, ਕਿੱਥੇ ਹੋਏਗਾ, ਅੱਜ ਜਿਸ ਲੈਵਲ ਤੇ ਉਹ ਗੱਲ ਜਾ ਰਹੀ ਉਸੇ ਤਰ੍ਹਾਂ ਹੀ ਸ਼ਾਨ ਦੇ ਨਾਲ ਇਮਾਰਤਾਂ ਉੱਥੇ ਖੜੀਆਂ ਹੋਣਗੀਆਂ ਜਿਹੜੀਆਂ ਕਿ ਅਜੇ ਡਿਵੈਲਪਿੰਗ ਫੇਜ਼ ਦੇ ਵਿੱਚ ਚੱਲ ਰਿਹਾ ਸਾਰਾ ਪਾਰਟ। ਜੀ ਔਰ ਇਸ ਦੇ ਨਾਲ ਹੀ ਮੈਂ ਸਮਝਦਾ ਵੀ ਜਿਹੜਾ ਟ੍ਰੈਜਿਕ ਪਾਰਟ ਸ਼ੁਰੂ ਹੁੰਦਾ ਹੈ ਹਿਊਮਨ ਕਾਈਂਡ ਦਾ, ਔਰ ਟ੍ਰੈਜਿਕ ਹਿਸਟਰੀ ਉਹ ਸਾਹਮਣੇ ਕਿ ਅਮਰੀਕਾ ਨੇ ਫਿਰ ਜਿੱਥੋਂ ਇਹਨਾਂ ਨੇ ਜਿਸ ਨੂੰ ਦੋਸ਼ੀ ਗਰਦਾਨਿਆ ਉਸਾਮਾ ਬਿਨ ਲੈਡਨ ਨੂੰ, ਅਲ-ਕਾਇਦਾ ਉਹਦਾ ਬੇਸ ਅਫਗਾਨਿਸਤਾਨ 'ਚ ਸੀ, ਉਹਨਾਂ ਨੇ ਕਿਹਾ, ਤਾਲਿਬਾਨ ਦੀ ਸਰਕਾਰ ਸੀ ਵੀ ਸਾਡੇ ਹਵਾਲੇ ਕਰੋ ਉਹਨਾਂ ਨੂੰ। ਪਠਾਣਾ ਨੇ ਆਪਣੀ ਟ੍ਰੈਡੀਸ਼ਨ ਕਿ ਵੀ ਉਹ ਨਹੀਂ, ਜਿਹੜਾ ਵੀ ਉਹਨਾਂ ਦੇ ਕੋਲ ਉਹਨਾਂ ਦੀ ਸ਼ੈਲਟਰ 'ਚ ਉਹਦੇ ਲਈ ਉਹ ਜਾਨ ਦੇ ਦੇਣਗੇ ਜੀ। ਔਰ ਫਿਰ ਕਿਵੇਂ ਇਹ ਅਫਗਾਨਿਸਤਾਨ ਵਾਰ ਜਿਹੜੀ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਨੇ ਅਪਰੂਵ ਕੀਤਾ ਰੈਜ਼ੋਲੂਸ਼ਨ, ਇੱਕ ਤੋਂ ਬਾਅਦ ਇੱਕ ਕਿੰਨੇ ਦੇਸ਼ਾਂ ਦੀ 50-60 ਦੇਸ਼ਾਂ ਦੀ ਫੌਜ ਜਿਹੜੀ ਹੈ ਉੱਥੇ ਗਈ। ਔਰ ਇਹ 2001 ਦੇ ਲਗਭਗ ਹੀ ਜਿਹੜੀ ਹੈ ਅਖੀਰਲੇ ਮਹੀਨਿਆਂ 'ਚ ਸ਼ੁਰੂ ਹੋਈ ਵਿਉਂਤਬੰਦੀ। 13 ਸਾਲ ਬੀਤ ਗਏ ਨੇ। 2014 'ਚ ਅਮਰੀਕਨ ਫੌਜਾਂ ਦੇ ਵਾਪਸ ਅਫਗਾਨਿਸਤਾਨ 'ਚੋਂ ਜਾਂ ਨੈਟੋ ਫੋਰਸਿਸ ਦੇ ਆਉਣ ਦਾ ਐਲਾਨ ਹੈ, ਪਰ ਸਿਚੁਏਸ਼ਨ ਜਿਹੜੀ ਹੈ ਨਾ ਇਹਨਾਂ ਦੇ ਵੱਸ 'ਚ ਹੈ, ਨਾ ਜਿਹੜੇ ਉੱਥੇ ਨੇ। ਕੱਲ੍ਹ ਨੂੰ ਜਦੋਂ ਇਹ ਆ ਜਾਂਦੇ ਨੇ ਉੱਥੋਂ ਵਾਲੇ ਕੀ ਕਰਨਗੇ। ਸੋ ਇਸ ਸਾਰੇ ਦੌਰ 'ਚ ਜਿੰਨਾ ਲਾਸ ਆਫ ਲਾਈਫ ਹੋਇਆ, ਹਜ਼ਾਰਾਂ ਲੱਖਾਂ ਲੋਕ ਮਾਰੇ ਗਏ ਜੀ, ਕਿੰਨੇ ਬੇਗੁਨਾਹ, ਅੱਜ ਵੀ ਕਿਤੇ ਆਪਰੇਸ਼ਨ ਕੋਈ ਚੱਲ ਰਿਹਾ, ਕਿਤੇ ਕੋਈ ਚੱਲ ਰਿਹਾ। ਫਿਰ ਗੱਲ ਇੱਥੇ ਨਹੀਂ ਮੁੱਕੀ। 2 ਸਾਲ ਬਾਅਦ ਪ੍ਰੈਜ਼ੀਡੈਂਟ ਬੁਸ਼ ਨੇ ਖਾਮ-ਖਾ ਦੀ ਇਰਾਕ ਲੜਾਈ, ਕੈਮੀਕਲ ਆਫ ਜਿਹੜੇ ਵੈਪਨਸ ਆਫ ਮਾਸ ਡਿਸਟਰਕਸ਼ਨ ਦੇ ਨਾਂ ਥੱਲੇ ਉਹ ਵਿੱਢ ਲਈ। ਉਹਦਾ ਹਾਲ ਅੱਜ ਨਜ਼ਰ ਆ ਰਿਹਾ ਕਿ ਉਹ ISIS ਹੋਏ ਸੀਰੀਆ, ਔਰ ਕਿਵੇਂ ਸਾਰਾ ਰੀਜਨ ਡੀਸਟੈਬਲਾਈਜ਼ ਹੋਇਆ। 13 ਵਰ੍ਹੇ ਬੀਤਣ ਬਾਅਦ ਅੱਜ ਵੀ ਪ੍ਰੈਜ਼ੀਡੈਂਟ ਜਿਹੜਾ ਓਬਾਮਾ ਹੁਣ ਨਵੀਂ ਪਾਲਿਸੀ ਦੇ ਰਿਹਾ ਕਿ ਅਸੀਂ ਬੰਬਾਰਡ ਕਰਾਂਗੇ। ਜੌਨ ਕੈਰੀ ਬੈਠਾ ਹੈ ਮਿਡਲ ਈਸਟ ਜਾ ਕੇ, 10 ਅਰਬ ਦੇਸ਼ ਜਿਨ੍ਹਾਂ ਨੇ ਮਤਾ ਕੀਤਾ ਹੈ ਕਿ ਜੀ ISIS ਨੂੰ ਡਿਸਟਰੋਏ ਕੀਤਾ ਜਾਏ, ਇਹਦੇ ਲਈ ਜੋ ਵੀ ਕਰਨਾ ਪੈਂਦਾ ਅਸੀਂ ਕੋਆਪਰੇਟ ਕਰ। ਸੋ ਜਿਹੜੀ ਗੱਲ 13 ਸਾਲ ਪਹਿਲਾਂ 19 ਦਹਿਸ਼ਤਗਰਦਾਂ ਨੇ ਜਿਹੜਾ ਇੱਕ ਚੇਂਜ ਦਾ ਚੈਪਟਰ ਦਹਿਸ਼ਤਗਰਦੀ ਦੇ ਨਾਲ ਚੇਂਜ ਦਾ ਲਿਖਿਆ ਜੀ, 13 ਸਾਲ ਬੀਤਣ ਬਾਅਦ ਵੀ ਉਸ ਦਾ ਇੰਪੈਕਟ 4 ਚੁਫੇਰੇ ਹੈ। ਉਸ ਤੋਂ ਬਾਅਦ ਲੱਖਾਂ ਲਾਸ ਆਫ ਲਾਈਫ, ਇਨੋਸੈਂਟ ਜ਼ਿੰਦਗੀਆਂ 3000 ਤਾਂ ਇੱਥੇ ਗਈਆਂ, ਪਰ ਇਨ ਟਰਨ ਕਿੰਨਾ ਫਿਰ ਡੈਮੇਜ ਦੂਜੀ ਥਾਂ ਤੇ ਹੋਇਆ। ਅਮਰੀਕਨਾਂ ਦੇ ਬੰਬ, ਕੋਈ ਰੋਜ਼ੀ ਕਟਰ, ਕੋਈ ਡੇਜ਼ੀ ਕਟਰ,
ਕੋਈ ਕੀ ਹੋਇਆ, ਭਾਵੇਂ ਅਲਟੀਮੇਟਲੀ ਉਹਨਾਂ ਨੇ 10 ਸਾਲ ਬਾਅਦ ਜਿਹੜਾ ਹੈ ਉਹਨੂੰ ਉਸਾਮਾ ਨੂੰ ਜਿਹੜਾ ਪਾਕਿਸਤਾਨ ਦੇ ਵਿੱਚ ਜਾ ਕੇ ਮਾਰ ਲਿਆ ਇਹਨਾਂ ਦੇ ਸੀਲ ਕਮਾਂਡੋਆਂ ਨੇ, ਪਰ ਗੱਲ ਮੁੱਕੀ ਤਾਂ ਨਹੀਂ। ਜਿਹੜੀ ਗੱਲ ਸ਼ੁਰੂ ਹੋਈ, ਕੋਈ ਕਿਸੇ ਲਈ ਹੀਰੋ ਬਣਦਾ, ਕੋਈ ਕਿਸੇ ਦਾ ਲਈ ਡੈਵਲ ਹੁੰਦਾ, ਪਰ ਜਿਹੜਾ ਨੁਕਸਾਨ ਇਸ ਇਨੋਸੈਂਟ ਲਾਈਵਸ ਔਰ ਦੁਨੀਆ ਦੀ ਆਰਥਿਕਤਾ ਨੂੰ, ਇਕਨੋਮੀ ਨੂੰ ਇਹਨੇ ਕਿਵੇਂ ਪ੍ਰਭਾਵਿਤ ਕੀਤਾ ਹੈ। ਅਮਰੀਕਾ ਦੇ ਵਿੱਚ ਕਿੰਨੇ ਬਿਲੀਅਨਸ ਆਫ ਡਾਲਰਸ ਅੱਜ ਸਿਕਿਉਰਿਟੀ ਤੇ ਲੱਗੇ ਹੋਏ ਨੇ, 에ਅਰਪੋਰਟਾਂ ਤੇ ਕਿੰਨਾ, ਇਹ ਕੁਝ ਵੀ ਨਹੀਂ ਸੀ। ਜਿਹੜਾ ਮਰਜ਼ੀ ਤੋਂ ਜਾਂਦਾ ਸੀ, ਅੱਧਾ ਘੰਟਾ ਪਹਿਲਾਂ ਬੋਰਡਿੰਗ ਪਾਸ ਲਿਆ, ਨਹੀਂ ਵੀ ਆ ਉੱਥੇ ਮੌਕੇ ਤੇ ਹੀ ਦੇ ਦਿੰਦੇ ਸੀ, ਤੁਸੀਂ ਅੰਦਰ ਜਾ ਵੜਦੇ ਸੀ, ਕੋਈ ਗੱਲ। ਹੁਣ ਇਸ ਸਾਰੇ ਨੂੰ ਅਮਰੀਕਾ ਨੂੰ ਕਿ ਦੁਬਾਰਾ ਮੇਨ ਲਾਈਨ ਤੇ ਐਸਾ ਨਾ ਹੋਏ ਕੁਝ ਕਰਨ ਲਈ ਹੰਡਰਡਸ ਆਫ ਬਿਲੀਅਨਸ ਆਫ ਡਾਲਰ ਸਪੈਂਡ ਹੋਏ। ਜਿਹੜੀਆਂ ਜੰਗਾਂ ਅਮਰੀਕਾ ਨੇ ਅਫਗਾਨਿਸਤਾਨ, ਇਰਾਕ ਸ਼ੁਰੂ ਕੀਤੀਆਂ, $1 ਬਿਲੀਅਨ ਏ ਡੇ ਖਰਚ ਹੈ। ਔਰ ਇਹਦਾ ਜਿਹੜਾ ਸਾਨੂੰ ਨੁਕਸਾਨ ਹੋਇਆ ਹੈ ਸਿੱਖ ਪਰਸਪੈਕਟਿਵ ਤੋਂ, ਹੁਣ ਅਸੀਂ ਦੂਸਰੇ ਪਰਸਪੈਕਟਿਵ ਚੋਂ ਨਿਕਲ ਕੇ ਗੱਲ ਕਰੀਏ ਜੀ, ਕਿ 9/11 ਤੋਂ ਬਾਅਦ 3 ਸ਼ਬਦ, ਫਰੀडम ਫਾਈਟਰ, ਮਿਲੀਟੈਂਟ ਔਰ ਟੈਰਰਿਸਟ, ਇਹ ਤਿੰਨਾਂ ਦਾ ਇੱਕੋ ਹੀ ਅਰਥ ਬਣ ਗਿਆ ਔਰ ਉਹ ਹੈ ਟੈਰਰਿਸਟ ਜੀ। ਉਹ ਜਿਹੜੀ ਡਿਸਟਿੰਕਸ਼ਨ ਸੀ ਉਹ ਖਤਮ ਹੋ ਗਈ। ਹੁਣ ਤੁਸੀਂ ਜਿਹੜਾ ਕਿਤੇ ਵੀ ਫਰੀडम ਫਾਈਟਰ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹ ਟੈਰਰਿਸਟ ਬਣਾ ਦਿੱਤਾ, ਕਿਉਂਕਿ ਟਰਮ ਹੀ ਇਹ ਰਹਿ ਗਈ। ਅਮਰੀਕਾ ਦੇ ਆਪਣੇ ਤਨ ਨੂੰ ਲੱਗੀ ਤੇ ਇਹਨਾਂ ਨੇ ਫਿਰ ਟਾਰਚਰ ਵੀ ਕੀਤੇ। ਜਦੋਂ ਅਸੀਂ ਗੁਆਟਾਨਾਮਾ ਬੇ ਦੇ ਵਿੱਚ ਜਿਹੜੇ ਪ੍ਰਿਜ਼ਨਰ ਰੱਖੇ ਹੋਏ ਨੇ ਉਹਨਾਂ ਦੀਆਂ ਟਾਰਚਰ ਕਹਾਣੀਆਂ ਪੜ੍ਹਦੇ, ਸੋ ਜਿਹੜਾ ਅਮਰੀਕਾ ਦੁਨੀਆ ਦੇ ਵਿੱਚ ਚੈਂਪੀਅਨ ਆਫ ਹਿਊਮਨ ਰਾਈਟਸ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀ, ਉਹ ਅਮਰੀਕਾ ਖੁਦ ਵੀ ਉਹ ਕੁਝ ਕਰਨ ਲੱਗ ਗਿਆ ਜੀ। ਇਸ ਲਈ ਜਿਹੜੇ ਮੁਲਕ ਇੰਡੀਆ ਵਰਗੇ ਹਿਊਮਨ ਰਾਈਟ ਵਾਇਲੇਟ ਕਰਦੇ ਨੇ ਉਹਨਾਂ ਨੂੰ ਖੁੱਲੀ ਛੁੱਟੀ ਮਿਲ ਗਈ। ਉਹਨਾਂ ਨੂੰ ਹੈ ਜੀ ਦੇਖੋ ਤੁਸੀਂ ਵੀ ਬਣਾ ਰਹੇ, ਜੇ ਇੱਥੇ ਪੈਟਰੀਓਟ ਐਕਟ, ਦੂਜੇ ਸਖਤ ਕਾਨੂੰਨ ਬਣੇ ਤੇ ਉਹਨਾਂ ਦੇਸ਼ਾਂ ਨੇ ਅੱਗੋਂ ਜਿਹੜੇ ਨੇ ਪਹਿਲਾਂ ਹੀ ਬਣਾ ਕੇ ਬੈਠੇ ਸੀ। ਸੋ ਉਹਦੇ ਥੱਲੇ ਜਿਹੜੀਆਂ ਦੁਨੀਆ ਦੀਆਂ 70 ਤੋਂ ਜ਼ਿਆਦਾ ਫਰੀडम ਸਟਰਗਲ ਸੀ, ਜਿਨ੍ਹਾਂ ਦੇ ਵਿੱਚ ਖਾਲਿਸਤਾਨ ਦੀ ਸਟਰਗਲ ਔਰ ਕਸ਼ਮੀਰ ਦੀ ਸਟਰਗਲ, ਨਾਗਿਆਂ ਦੀ ਸਟਰਗਲ, ਲਿਟੇ ਦੀ ਸਟਰਗਲ, ਮੈਂ ਸਾਊਥ ਏਸ਼ੀਅਨ ਹਵਾਲੇ ਨਾਲ ਗੱਲ ਕਰਾਂ, ਮਨੀਪੁਰੀ ਯੋਧਿਆਂ ਦੀ ਸਟਰਗਲ, ਅਸਾਮੀਆਂ ਦੀ, ਇਹ ਸਾਰਿਆਂ ਨੇ ਹੀ ਬੜੀ ਬੁਰੀ ਤਰ੍ਹਾਂ ਸਫ਼ਰ ਕੀਤਾ। ਸਿੱਖਾਂ ਦੇ ਲਈ ਇੱਥੇ ਇੱਕ ਨਵਾਂ ਚੈਲੰਜ ਆ ਗਿਆ, ਕਿਉਂਕਿ ਜਿਹੜਾ ਐਵਰੇਜ ਅਮਰੀਕਨ ਜਿਹੜਾ ਉਹ ਕੋਈ ਬਹੁਤਾ ਪੜ੍ਹਨ ਦਾ ਤਾਂ ਉਹਨੂੰ ਹੈ ਨਹੀਂ ਹੈ, ਨਾ ਹੀ ਉਹ ਇਹ ਸਮਝਦੇ ਨੇ ਕਿ ਵੀ ਵਰਲਡ ਇਜ਼ ਅ ਗਲੋਬਲ ਵਿਲੇਜ ਐਂਡ ਆਵਰ ਵਿਲੇਜ ਇਜ਼ ਦੈਟ ਗਲੋਬਲ ਵਿਲੇਜ ਜੀ। ਸੋ ਨਤੀਜੇ ਦੇ ਤੌਰ ਤੇ ਸਿੱਖਾਂ ਨੂੰ ਮੁਸਲਮਾਨਾਂ ਦੇ ਨਾਲ ਆਇਡੈਂਟੀਫਾਈ ਕਰਕੇ ਹੇਟ ਕ੍ਰਾਈਮ ਸ਼ੁਰੂ ਹੋ ਗਏ। 800 ਦੇ ਕਰੀਬ ਹੇਟ ਕ੍ਰਾਈਮ ਰਿਕਾਰਡਡ ਨੇ। ਕਿੰਨੇ ਰੋਜ਼ਾਨਾ ਅਸੀਂ ਤੁਰੇ ਜਾਂਦੇ, ਅੱਜ ਵੀ ਕੋਈ ਫਬਤੀ ਕੱਸ ਰਿਹਾ, ਕੋਈ ਕਾਮੈਂਟ ਕਰ ਰਿਹਾ, ਕੋਈ ਉਸਾਮਾ ਕਹਿ ਰਿਹਾ। ਹਾਲਾਂਕਿ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਇਸ ਗੱਲ ਨੂੰ ਕਹਿੰਦੇ ਹਾਂ ਕਿ ਜੀ ਸਾਡੇ ਨਾਲ ਨਾ ਹੋਏ ਬਾਕੀਆਂ ਨਾਲ ਹੋਏ, ਮੁਸਲਮਾਨਾਂ ਦੇ ਖਿਲਾਫ ਹੋਣਾ ਵੀ, ਪਰ ਕਿਉਂਕਿ ਅਸੀਂ ਆਪਣੀ ਦਸਤਾਰ, ਦਾੜੀ, ਸਰੂਪ ਦੇ ਨਾਲ ਆਇਡੈਂਟੀਫਾਈ ਹੁੰਦੇ, ਉਹਦਾ ਨਤੀਜਾ ਹੈ ਕਿ ਵੀ ਅਸੀਂ ਬਹੁਤ ਸਾਰਾ ਸਫ਼ਰ ਕੀਤਾ ਹੈ ਔਰ ਕਰ ਰਹੇ ਹਾਂ ਲਗਾਤਾਰਤਾ ਨਾਲ ਜੀ। ਔਰ ਨਤੀਜੇ ਦੇ ਤੌਰ ਤੇ ਜਿਹੜਾ ਸਾਡਾ ਫੋਕਸ ਅਮਰੀਕਾ ਦੇ ਵਿੱਚ 84 ਤੋਂ ਬਾਅਦ ਆਜ਼ਾਦੀ ਸੰਘਰਸ਼ ਵੱਲ ਸੀ, ਉਹ ਕੁਦਰਤੀ ਪਛਾਣ ਵੱਲ ਤੁਰ ਪਿਆ ਕਿ ਭਾਈ ਅਮਰੀਕਨਾਂ ਨੂੰ ਦੱਸੋ ਕਿ ਸਿੱਖ ਕੌਣ ਨੇ। ਸੋ ਉਹਦਾ ਸਾਡੇ ਲਈ ਇਹ ਵਰਸਟ ਆਵਰ ਵੀ ਹੋਇਆ ਇਸ ਲਿਹਾਜ਼ ਨਾਲ, ਪਰ ਸਾਡਾ ਬੈਸਟ ਆਵਰ ਵੀ ਇਸ ਲਿਹਾਜ਼ ਨਾਲ ਬਣਿਆ ਕਿ ਵੀ ਜਿਹੜਾ ਸਾਨੂੰ ਇੱਕ ਫਿਕਰ ਸੀ ਕਿ ਸਾਡੇ ਅਗਲੀ ਜਨਰੇਸ਼ਨ, ਬੱਚੇ ਬੱਚੀਆਂ, ਉਹ ਕਿੰਨਾ ਕੁ ਸਿੱਖੀ ਦੇ ਦਾਇਰੇ 'ਚ ਨੇ। ਇਹ ਸੀ ਵੀ ਇੰਨਾ ਡਰ ਪੈ ਗਿਆ ਪੱਗ ਨਾਲ ਬਾਹਰ ਜਾਣਾ ਜਾਂ ਕੀ ਹੈ ਵੀ ਇਹ ਤਾਂ ਕੇਸ ਕਤਲ ਕਰਵਾ ਦੇਣਗੇ। ਥੋੜੇ ਬਹੁਤ ਕਮਜ਼ੋਰਾਂ ਨੇ ਹਰਕਤਾਂ ਕੀਤੀਆਂ, ਕਿਸੇ ਨੇ ਪੱਗ ਦੀ ਥਾਂ ਟੋਪੀ ਰੱਖ ਲਈ, ਕੋਈ ਹੋਰ ਕੀਤਾ ਆਪਣਾ ਲੁਕਣ ਦੇ ਲਈ, ਪਰ ਮੈਂ ਸਮਝਦਾ ਵੀ ਸਾਡਾ ਬੈਸਟ ਆਵਰ ਇਹ ਹੈ ਵੀ ਸਾਡੇ ਇੱਥੋਂ ਦੇ ਜੰਮੇ ਪਲੇ ਬੱਚੇ ਬੱਚੀਆਂ ਨੇ ਯੂਨਾਈਟਿਡ ਸਿੱਖਸ ਹੋਏ, ਸਿੱਖ ਕੋਲੀਸ਼ਨ ਹੋਏ, ਸੈਲਡੈਫ ਹੋਏ, ਇਸ ਕਿਸਮ ਦੀਆਂ ਜਥੇਬੰਦੀਆਂ ਬਣਾਈਆਂ, ਡਿਸਕ੍ਰਿਮੀਨੇਸ਼ਨ ਦੇ ਖਿਲਾਫ ਲੜੇ। ਨਹੀਂ ਤਾਂ ਜਹਾਜ਼ਾਂ ਤੇ ਔਖਾ ਹੋ ਗਿਆ ਸੀ, ਦਸਤਾਰ ਦੇ ਨਾਲ ਉਹ ਜਿਹੜਾ ਉਹ ਟਰੈਵਲ ਨਹੀਂ ਸੀ ਤੁਸੀਂ ਕਰ ਸਕਦੇ, ਉਹ ਰੋਕ ਲੈਂਦੇ ਸੀ ਜਾਂ ਦਸਤਾਰ ਲਾਉਣ ਲਈ ਮਜਬੂਰ ਕਰਦੇ। ਫਿਰ ਕਿਵੇਂ ਸਿਸਟਮੈਟਿਕ ਕਰਕੇ ਉਹ ਸਾਡੀ ਤਾਕਤ ਬਣੀ। ਅੱਜ ਸਿਰਫ ਇਹੀ ਨਹੀਂ ਹੈ ਕਿ ਅਸੀਂ ਇੱਕ ਜਿਹੜਾ 100 ਸਾਲ ਤੋਂ ਜ਼ਿਆਦਾ ਸਮੇਂ ਤੋਂ ਅਸੀਂ ਅਮਰੀਕਾ 'ਚ ਆਏ ਸੀ, ਪਰ ਗੁਰਦੁਆਰਿਆਂ 'ਚ ਜਕਾਰੇ ਛੱਡ ਕੇ ਦੇਖ ਛੱਕ ਕੇ ਘਰਾਂ ਨੂੰ ਤੁਰ ਜਾਂਦੇ ਸੀ, ਪਰ 9/11 ਤੋਂ ਬਾਅਦ ਫਿਰ ਬਾਹਰ ਨਿਕਲੇ ਦੱਸਣ ਦੇ ਲਈ ਜੀ ਹੂ ਆਰ ਸਿੱਖਸ ਜੀ। ਸੋ ਮੈਂ ਸਮਝਦਾ ਵੀ ਜਿੰਨਾ ਸਿੱਖੀ ਦਾ ਪ੍ਰਚਾਰ ਇਹਨਾਂ 12-13 ਸਾਲਾਂ 'ਚ ਅਮਰੀਕਾ 'ਚ ਹੋਇਆ, 100 ਸਾਲ 'ਚ ਨਹੀਂ ਸੀ ਹੋਇਆ। ਸਿੱਖਾਂ ਨੂੰ ਅਮਰੀਕਨ ਕਾਂਗਰਸ ਨੇ ਰੈਕਗਨਾਈਜ਼ ਕੀਤਾ, ਸਿੱਖ ਕਾਕਸ ਬਣ ਗਈ, ਅੱਜ ਸਿੱਖ ਫੌਜ ਦੇ ਵਿੱਚ ਸਰਵ ਕਰ ਸਕਣ, ਇਸ ਦੇ ਲਈ 100 ਤੋਂ ਜ਼ਿਆਦਾ ਕਾਂਗਰਸਮੈਨਾਂ ਨੇ ਲਿਖਿਆ। ਸੋ ਮੈਂ ਸਮਝਦਾ ਵੀ ਇਹ ਇਸ ਦੀਆਂ ਪੋਜ਼ਿਟਿਵ ਅਲਾਮਤਾਂ ਵੀ ਨੇ, ਪਰ ਇਹ ਜਿਹੜਾ 9/11 ਹੈ ਇਸ ਨੇ
ਦੁਨੀਆ ਦੇ ਵਿੱਚ ਜਿਹੜੀ ਹੈ ਉਹ ਕਿਵੇਂ ਆਰਥਿਕਤਾ ਨੂੰ ਕੀਤਾ। ਯੂਰਪ ਤਾਂ ਬਹੁਤ ਥੱਲੇ ਚਲਾ ਗਿਆ ਸੀ ਆਰਥਿਕਤਾ ਦੇ ਲਿਹਾਜ਼ ਨਾਲ, ਹੁਣ ਦੁਬਾਰਾ ਰਿਵਾਈਵਲ ਵੱਲ ਤੁਰ ਰਿਹਾ। ਪਰ ਜਿਵੇਂ 9/11 ਤੋਂ ਬਾਅਦ ਦੁਨੀਆ ਅਨਸੇਫ ਸੀ, ਇੱਕਦਮ ਮਹਿਸੂਸ ਹੋਇਆ ਸੀ ਹਰ ਇੱਕ ਨੂੰ ਕਿ ਮੈਂ ਸੇਫ ਨਹੀਂ ਹੈ ਜੀ। 13 ਸਾਲ ਬੀਤਣ ਬਾਅਦ ਵੀ ਸਿਚੁਏਸ਼ਨ ਉਹ ਜਿਹੀ ਹੈ, ਭਾਵੇਂ ਕਰੈਕਟਰ ਵੱਖਰੇ ਨੇ, ਪਾਤਰ ਵੱਖਰੇ ਨੇ, ਘਟਨਾਵਾਂ ਵੱਖਰੀਆਂ ਨੇ, ਪਰ ਕੁੱਲ ਮਿਲਾ ਕੇ ਇਹ ਅੱਜ ਅਸੀਂ ਨਹੀਂ ਕਹਿ ਸਕਦੇ ਕਿ ਜੀ ਇੰਨੇ ਮੇਸ਼ਰਸ, ਇੰਨੇ ਡਿਫੈਂਸ ਮੇਸ਼ਰਸ ਲਏ, ਇੰਨੇ ਪ੍ਰੋਐਕਟਿਵ ਅਸੀਂ ਕੰਮ ਕੀਤੇ, ਇੰਨੇ ਪ੍ਰੀਐਂਪਟਿਵ ਸਟ੍ਰਾਈਕ ਕੀਤੇ, ਇੰਨੀਆਂ ਏਜੰਸੀਆਂ ਇੰਟੈਲੀਜੈਂਸ ਦੀਆਂ ਬਣਾਈਆਂ, ਇੰਨੇ ਜਸੂਸ ਵਿੱਚ ਵਾੜੇ ਤੇ ਵਰਲਡ ਇਜ਼ ਸੇਫਰ ਟੁਡੇ। ਨੋ, ਅੱਜ ਵੀ ਦੁਨੀਆ ਸੇਫ ਨਹੀਂ ਹੈ। ਮਿਡਲ ਈਸਟ ਅਨਸਟੇਬਲ ਹੈ। ਸਾਊਥ ਏਸ਼ੀਆ ਦੇ ਵਿੱਚ ਜਿਹੜੀ ਤਬਦੀਲੀ, ਜਿਹੜੀ ਅਮਰੀਕਨਾਂ ਦੀ ਸ਼ਾਇਦ ਮਜਬੂਰੀ ਸੀ, ਜਿਸ ਤਰੀਕੇ ਨਾਲ ਕਦੇ ਉਹੀ ਮੋਦੀ ਵਰਗਾ ਬੰਦਾ ਜਿਹਨੂੰ 2005 ਦੇ ਵਿੱਚ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ ਸੀ, ਜੀ ਅੱਜ 9 ਸਾਲ ਬਾਅਦ, ਜਿਹੜਾ 8 ਸਾਲ ਬਾਅਦ, ਆਲਮੋਸਟ 9 ਸਾਲ ਬਾਅਦ ਉਹ ਰੈੱਡ ਕਾਰਪੇਟ ਵਿਚਰੇ, ਕਿਉਂਕਿ ਕੰਬੀਨੇਸ਼ਨ ਬਦਲ ਗਏ। ਅਮਰੀਕਨਾਂ ਨੂੰ ਲੱਗਾ ਕਿ ਜੀ ਇਹ, ਔਰ ਇਹ ਪਰਸੀਵ ਕੀਤਾ ਗਿਆ ਇਸਲਾਮਿਕ ਵਰਲਡ ਵੱਲੋਂ ਕਿ ਵੀ ਇਹ ਅਮਰੀਕਾ ਨੇ ਜਾਂ ਪੱਛਮੀ ਦੇਸ਼ਾਂ ਨੇ ਇਸਲਾਮ ਦੇ ਖਿਲਾਫ ਲੜਾਈ ਵਿੱਢੀ ਹੈ, ਕਿਉਂਕਿ ਜ਼ਾਹਰ ਹੈ ਸਾਈਕੋ ਹਿਸਟਰੀ ਵੀ ਐਟ ਪਲੇ ਹੁੰਦੀ ਹੈ, ਕਰੂਸੇਡਸ ਦੀ ਹਿਸਟਰੀ ਹੈ ਉਹਨਾਂ ਦੀ, ਜਿਹਾਦ, ਕਰੂਸੇਡ, ਔਰ ਉਹਦਾ ਫਾਇਦਾ ਇੰਡੀਅਨ ਰੂਲਰਸ ਨੇ ਉਠਾਇਆ ਉਹਨਾਂ ਨੂੰ ਇਹ ਪ੍ਰਭਾਵ ਦੇ ਕੇ ਕਿ ਜੀ ਦੇਖੋ ਅਸੀਂ ਵੀ ਦਹਿਸ਼ਤਗਰਦੀ ਤੋਂ ਸਫ਼ਰ ਕਰ ਰਹੇ। ਸੋ ਉਹਨਾਂ ਦੀ ਬੈਂਡ ਵੈਗਨ ਤੇ ਚੜ੍ਹ ਗਏ। ਕਿਵੇਂ ਉਹਨਾਂ ਨੇ ਜਿਹੜੀ ਹੈ 2008 ਦੇ ਵਿੱਚ ਨਿਊਕਲੀਅਰ ਟ੍ਰੀਟੀ ਇੰਡੀਆ ਦੇ ਨਾਲ ਅਮਰੀਕਾ ਨੂੰ ਸਾਈਨ ਕਰਨੀ ਪਈ ਕਿ ਵੀ ਸ਼ਾਇਦ ਇਹ ਹੁਣ ਵਾਰ ਦੇ ਵਿੱਚ ਸਾਡੇ ਨਾਲ ਨੇ, ਤੇ ਹੁਣ ਤਾਂ ਬਿਲਕੁਲ ਹੀ ਐਕਸਟ੍ਰੀਮ ਹਿੰਦੂ ਏਜੰਡੇ ਵਾਲਾ ਬੰਦਾ ਆ ਗਿਆ ਔਰ ਨਾਜ਼ੀ ਲਾਈਕ ਥਿੰਕਿੰਗ ਵਾਲਾ, ਸੋ ਉਹ ਵੀ ਅਮਰੀਕਾ ਦੇ ਜਹਾਜ਼ ਤੇ ਚੜ੍ਹਿਆ ਹੋਇਆ। ਸੋ ਕੁੱਲ ਮਿਲਾ ਕੇ ਇਹਨੇ ਸਾਊਥ ਏਸ਼ੀਆ ਨੂੰ ਵੀ, ਔਰ ਜਿਸ ਤਰੀਕੇ ਦੀਆਂ ਧਮਕੀਆਂ, ਹਾਲਾਤ, ਔਰ ਭਾਰਤ ਭਰ ਦੇ ਵਿੱਚ ਫਿਰਕੂ ਨਫ਼ਰਤ, ਜ਼ਹਿਰ ਦਾ ਵਪਾਰ ਇਹ ਵਪਾਰੀ ਕਰ ਰਹੇ ਨੇ, ਮੈਨੂੰ ਲੱਗਦਾ ਹੈ ਕਿ ਵੀ ਇਹ ਜਿਹੜਾ ਹੋਰ ਵੀ ਸਾਡਾ ਖਿੱਤਾ ਵੀ ਬਹੁਤ ਅਨਸੇਫ ਹੋਇਆ ਔਰ ਦੁਨੀਆ ਵੀ ਜਿਹੜੀ ਹੈ ਉਹ ਅੱਗੇ ਨਾਲੋਂ ਸੇਫ ਨਹੀਂ ਹੈ। ਸੋ ਅਸੀਂ ਇਸ 9/11 ਦੀ 13 ਵਰ੍ਹੇ ਪੂਰੇ ਹੋਣ ਤੇ ਜਿਹੜੀ ਉਹਨਾਂ ਜਿਹੜੇ ਮਾਰੇ ਗਏ ਉਹਨਾਂ ਨੂੰ ਵੀ ਸ਼ਰਧਾਂਜਲੀ ਦਿੰਦੇ ਹਾਂ ਔਰ ਇਹ ਅਰਦਾਸ ਵੀ ਕਰਦੇ ਹਾਂ ਅਕਾਲ ਪੁਰਖ ਅੱਗੇ ਕਿ ਦੁਨੀਆ ਜਦੋਂ ਅਸੀਂ ਗੁਰੂ ਅਮਰਦਾਸ ਜੀ ਦਾ ਇਹ ਸ਼ਬਦ ਦੁਹਰਾਉਂਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ, ਇਹ ਅੱਜ ਦਾ ਮੇਨ ਇਸ਼ੂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ 9/11 ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।